ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇੱਕ ਫੰਗਸ ਆ ਜੋ ਉਹ ਫੈਲ ਰਹੀ ਹੈਗੀ ਆ। ਹੁਣ 27 ਸਟੇਟਾਂ ਦੇ ਵਿੱਚ ਆਲਰੇਡੀ ਪੂਰੇ USA ਦੇ ਵਿੱਚ ਇਹ ਫੰਗਸ ਫੈਲ ਚੁੱਕੀ ਆ। CDC ਨੇ ਵਾਰਨਿੰਗ ਦਿੱਤੀ ਹੈਗੀ ਆ, ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਾਲਿਆਂ ਨੇ। ਕੈਂਡੀਡਾ ਔਰਿਸ ਜਾਂ ਸੀ ਔਰਿਸ ਕਰਕੇ ਇਹ ਫੰਗਸ ਆ। ਕਹਿੰਦੇ ਪਈ ਇਹ ਰਜਿਸਟੈਂਟ ਹੈਗੀ ਆ ਐਂਟੀ ਫੰਗਸ ਡਰੱਗਸ ਨੂੰ, ਜਿਹਦੇ ਕਰਕੇ ਬੜਾ ਹਾਰਡ ਹੁੰਦਾ ਇਸ ਨੂੰ ਟਰੀਟ ਕਰਨਾ, ਤੇ ਸਟੈਂਡਰਡ ਲੈਬ ਦੇ ਵਿੱਚ ਇਹਨੂੰ ਆਇਡੈਂਟੀਫਾਈ ਕਰਨਾ ਬੜਾ ਔਖਾ ਹੈਗਾ ਆ। ਸੋ ਇਸ ਤੋਂ ਜਿਹੜਾ ਬਚਣਾ ਚਾਹੀਦਾ ਆ, ਇਹ ਫੰਗਸ 2016 ਦੇ ਵਿੱਚ ਪਹਿਲੀ ਵਾਰੀ ਡਿਟੈਕਟ ਕੀਤੀ ਗਈ ਸੀ। ਉਸ ਤੋਂ ਬਾਅਦ ਕਹਿੰਦੇ 2020 ਦੇ ਵਿੱਚ ਤੇ 2021 ਦੇ ਵਿੱਚ ਜਿਹੜੀਆਂ ਹੈਲਥ ਕੇਅਰ ਫੈਸਿਲਿਟੀਜ਼ ਆ ਉਹਨਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਹ ਫੰਗਸ ਫੈਲੀ ਆ। ਕਹਿੰਦੇ ਸਪਰੈਡ ਐਟ ਅਲਾਰਮਿੰਗ ਰੇਟ। ਸੋ ਐਂਡ ਆਫ 2022 ਤੱਕ 8000 ਤੋਂ ਵੱਧ ਕੇਸ ਇਸ ਕੈਂਡੀਡਾ ਔਰਿਸ ਜੋ ਫੰਗਸ ਆ ਉਹਦੇ ਰਿਪੋਰਟ ਕੀਤੇ ਗਏ ਆ 28 ਸਟੇਟਾਂ ਤੇ DC ਵਿੱਚ। ਸੋ ਕੈਲੀਫੋਰਨੀਆ ਤੱਕ ਵਿੱਚ ਹੁਣ ਤੱਕ 359 ਕੇਸ ਇਹਨਾਂ ਦੇ ਆਏ ਹੈਗੇ ਆ। ਬਾਕੀ ਜਿਹੜੀਆਂ ਸਟੇਟਾਂ ਆ ਉਹਨਾਂ ਦੇ ਵਿੱਚ ਥੋੜੇ ਥੋੜੇ ਕੇਸ ਇਸ ਟਾਈਮ ਹੈਗੇ ਆ। ਤੇ ਸਭ ਤੋਂ ਜ਼ਿਆਦਾ ਕੈਲੀਫੋਰਨੀਆ, ਨਵਾਡਾ 'ਚ 384 ਆ, ਨਿਊਯਾਰਕ 'ਚ 326 ਆ ਤੇ ਕੈਲੀਫੋਰਨੀਆ 'ਚ 359। ਜੀ ਬਿਲਕੁਲ, ਇਸ ਟਾਈਮ ਇਹ ਜਿਹੜਾ ਫੰਗਸ ਆ 30 ਤੋਂ ਵੱਧ ਮੁਲਕਾਂ ਦੇ ਵਿੱਚ ਉਹ ਦੇਖਿਆ ਗਿਆ ਹੈ। 2016 'ਚ ਪਹਿਲੀ ਵਾਰੀ US ਦੇ ਵਿੱਚ ਇਸ ਨੂੰ ਦੇਖਿਆ ਗਿਆ ਸੀ, ਡਿਟੈਕਟ ਉਹ ਕੀਤਾ ਗਿਆ ਸੀਗਾ। ਸੋ 3270 ਕੇਸ ਕੁੱਲ US ਦੇ ਵਿੱਚ ਦਸੰਬਰ 2021 ਤੱਕ ਇੱਥੇ ਦੇਖੇ ਗਏ ਸੀਗੇ। ਕਹਿੰਦੇ ਵੀ ਹੈ ਤਾਂ ਇੰਨੀ ਜ਼ਿਆਦਾ ਖਤਰਨਾਕ ਤਾਂ ਮੇ ਬੀ ਨਹੀਂ ਆ, ਪਰ ਪਬਲਿਕ ਹੈਲਥ ਕੇਅਰ ਦੇ ਉੱਤੇ ਥ੍ਰੈਟ ਜਿਹੜਾ ਇਹ ਬਣ ਰਿਹਾ ਆ। ਜੇ ਕੋਈ ਆਲਰੇਡੀ ਬਿਮਾਰ ਆ ਉਹਨੂੰ ਸੀਰੀਅਸ ਇਲਨੈਸ ਜਾਂ ਕਈ ਕੇਸਾਂ ਦੇ ਵਿੱਚ ਮੌਤ ਵੀ ਹੋਣ ਦਾ ਖਦਸ਼ਾ ਇਸ ਦੇ ਕਰਕੇ ਪ੍ਰਗਟਾਇਆ ਗਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫ੍ਰੈਜ਼ਨੋ ਦੇ ਵਿੱਚ ਇੱਕ ਬੰਦੇ ਨੇ ਰਿਕਾਰਡ ਤੋੜ ਦਿੱਤੇ ਜੇਲ੍ਹ ਵਿੱਚ ਜਾਣ ਤੇ। 1 ਮਹੀਨੇ 'ਚ 10ਵੀਂ ਵਾਰ ਫ੍ਰੈਜ਼ਨੋ ਦੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ। ਇਨਫੈਕਟ ਕਲੋਵਿਸ ਪੁਲਿਸ ਡਿਪਾਰਟਮੈਂਟ ਨੇ ਗ੍ਰਿਫਤਾਰ ਕੀਤਾ ਹੈ। 38 ਸਾਲਾਂ ਦਾ ਕੀਥ ਚੈਸਟੇਨ ਫ੍ਰੈਜ਼ਨੋ ਕਾਊਂਟੀ ਜੇਲ੍ਹ ਦੇ ਵਿੱਚ 10ਵੀਂ ਵਾਰ 19 ਫਰਵਰੀ ਤੋਂ ਬਾਅਦ 'ਚ ਹੁਣ ਤੱਕ ਇਸ ਨੂੰ ਦਾਖਲ ਕਰਾਇਆ ਗਿਆ ਆ। ਇਹ ਇੱਕ ਵਾਰੀ ਇਹ ਜਿਹੜਾ ਇਸ ਵਾਰ ਚੋਰੀ ਦਾ ਟਰੱਕ ਚਲਾਉਂਦਾ ਹੋਇਆ ਲੱਭਾ ਓਲਡ ਟਾਊਨ ਕਲੋਵਿਸ ਦੇ ਵਿੱਚ, ਤੇ ਇਸ ਨੂੰ ਜਿਹੜਾ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋ ਹਾਈ ਰਿਸਕ ਟ੍ਰੈਫਿਕ ਸਟਾਪ ਕਲੋਵਿਸ ਪੁਲਿਸ ਡਿਪਾਰਟਮੈਂਟ ਦੇ ਬਾਹਰ ਇਸ ਨੂੰ ਕੀਤਾ ਗਿਆ ਹੈ। ਇਸ ਟਾਈਮ ਚੈਸਟੇਨ 18 ਫੈਲਨੀਜ਼, 15 ਮਿਸਡਿਮੀਨਰ, ਜਿਨ੍ਹਾਂ ਵਿੱਚ 6 ਜਿਹੜੇ ਆ ਚੋਰੀ ਦੀਆਂ ਗੱਡੀਆਂ ਦੇ, DUI, ਵੈਂਡਲਿਜ਼ਮ, ਫਰਾਡ, ਪੋਜੈਸ਼ਨ ਆਫ ਕੰਟਰੋਲਡ ਸਬਸਟੈਂਸ ਤੇ ਹੋਰ ਕਈ ਤਰੀਕੇ ਦੇ ਜਿਹੜੇ ਚਾਰजेस ਆ ਇਸ ਉੱਤੇ ਲੱਗ ਚੁੱਕੇ ਆ। ਮਹੀਨੇ 'ਚ 10 ਵਾਰੀ ਗ੍ਰਿਫਤਾਰ ਹੋਣ ਦਾ ਵੀ ਇਹਨੇ ਰਿਕਾਰਡ ਬਣਾਇਆ ਆ। ਜੀ, ਇਸੇ ਤਰ੍ਹਾਂ ਬੇਕਰਸਫੀਲਡ ਤੋਂ ਖਬਰ ਆ ਰਹੀ ਆ। ਬੇਕਰਸਫੀਲਡ ਦੇ ਵਿੱਚ 2 ਭਰਾਵਾਂ ਨੂੰ ਜਿਹੜੀ ਸੈਂਟੈਂਸ ਹੋਈ ਆ, ਕਿਉਂਕਿ ਉਹਨਾਂ ਨੇ EDD ਜਿਹੜੀ ਕੈਲੀਫੋਰਨੀਆ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਆ ਉਹਦੇ ਨਾਲ ਫਰਾਡ ਕੀਤਾ ਸੀਗਾ। ਤੇ ਚਾਰਲਸ ਐਵੀਅੰਗਾ 31 ਸਾਲਾਂ ਦਾ, ਕਹਿੰਦੇ ਵੀ ਉਸਨੇ ਬੈਨੀਫਿਟ ਲਏ EDD ਤੋਂ, ਤੇ ਹੋਰ ਨਾਲ ਦੀ ਨਾਲ ਹਸਪੀਟਲ ਨੂੰ ਵੀ ਜਿਹੜਾ ਆ ਡਿਊਪ ਕੀਤਾ। ਹਸਪੀਟਲ ਦੇ ਨਾਲ ਵੀ ਹੇਰਾ ਫੇਰੀ ਕੀਤੀ ਹੈਗੀ ਆ। ਜਿਸ ਟਾਈਮ ਤੇ EDD ਉਹ ਲੈ ਰਿਹਾ ਸੀ ਉਸ ਟਾਈਮ ਤੇ ਸਰਜੀਕਲ ਗੌਨਸ ਵਗੈਰਾ, N95 ਪ੍ਰੋਟੈਕਟਿਵ ਮਾਸਕ, ਇਹ ਸਾਰਾ ਕੁਝ ਉਹ ਵੇਚ ਵੀ ਰਿਹਾ ਸੀ। ਉਹਦਾ ਭਰਾ ਸਿਮਨ ਐਵੀਅੰਗਾ 28 ਸਾਲਾਂ ਦਾ ਆ, ਉਸ ਨੇ ਵੀ ਕਹਿੰਦੇ ਝੂਠੇ ਕਲੇਮ EDD ਦੇ ਵਿੱਚ ਕੀਤੇ। ਤੇ ਦੋਨਾਂ ਜਾਣਿਆਂ ਨੂੰ ਜਿਹੜੀ ਆ 5 ਸਾਲ ਤੇ 5 ਮਹੀਨੇ ਦੀ ਸਜ਼ਾ ਤੇ $5,05,695 ਜਿਹੜੇ ਆ ਵਾਪਸ ਕਰਨ ਦੇ ਲਈ ਕਹੇ ਗਏ ਹੈਗੇ ਜੇਲ੍ਹ ਵੱਲੋਂ। ਜੀ, ਅਗਲੀ ਗੱਲ